दर्शकों ब्रेक तो बाद तुहाडा स्वागत है जी। डॉक्टर साहब साडे कोल पहला फेसबुक मैसेज आया है वीर कुलदीप सिंह जी दा स्वीडन तो। इन्हां ने एक खबर भेजी है जो कि इतिहासकार श्री सुरिंदर कोछड़ दा बयान है कि बरतानिया हुकूमत ने भगत सिंह नूं बिना किसी सबूत तो फांसी दित्ती ते इह ब्रिटेन सरकार ते माफी मंगे। ਇਹ ਲਿਖਦੇ ਹਨ ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੋ ਮੈਂ ਖਬਰ ਤੁਹਾਨੂੰ ਭੇਜ ਰਿਹਾ ਹਾਂ ਇਹ ਫੇਸਬੁੱਕ ਤੇ ਖਾਸੀ ਘੁੰਮ ਰਹੀ ਹੈ। ਅੱਜ ਇਹ ਖਬਰ ਪੜ੍ਹ ਕੇ ਇਦਾਂ ਮਹਿਸੂਸ ਹੋਇਆ ਕਿ ਹੁਣ ਇੰਡੀਅਨ ਏਜੰਟ ਭਗਤ ਸਿੰਘ ਦੀ ਸ਼ਹੀਦੀ ਨੂੰ ਸਿੱਖਾਂ ਦੇ ਖਿਲਾਫ ਵਰਤਣਗੇ। ਇਸ ਲਈ ਇਹ ਖਬਰ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਸਵੀਡਨ ਤੋਂ ਲਿਖਿਆ ਜੀ ਔਰ ਇਹ ਜਾਣਕਾਰੀ ਵੀ ਦਿੱਤੀ ਹੈ। ਇਹ ਸੁਰਿੰਦਰ ਕੋਛੜ ਇਤਿਹਾਸਕਾਰ ਤਾਂ ਨਹੀਂ ਹੈਗਾ, ਸ਼ਰਾਰਤੀ ਆਪਰੇਟਿਵ ਜ਼ਰੂਰ ਹੈ ਏਜੰਸੀਆਂ ਦਾ ਜੀ, ਕਿਉਂਕਿ ਬਹੁਤ ਸਾਰਿਆਂ ਦੀ ਸਾਡੀ ਯਾਦਾਸ਼ ਘੱਟ ਹੈ ਕਿ ਇਹ ਇਹੀ ਕੋਛੜ ਹੈ ਜਿਹਨੇ ਅਜਨਾੜੇ ਦੇ ਖੂਹ ਦੇ ਨਾਂ ਥੱਲੇ ਕਿ ਜੀ ਖੂਹ ਚੋਂ ਦੇਸ਼ ਭਗਤਾਂ ਨੂੰ ਦੀਆਂ ਅਸਥੀਆਂ ਨਿਕਲੀਆਂ ਜਾਂ ਦੂਜੇ, ਤੇ ਉਹ ਜਿਹੜੇ 1857 ਦੇ ਗਦਰ ਵੇਲੇ ਜਿਹੜੇ ਬਾਗੀਆਂ ਦੇ ਨਾਂ ਥੱਲੇ ਉਹ ਲੋਕ ਜਿਨ੍ਹਾਂ ਨੇ ਉਸ ਤੋਂ ਪਹਿਲਾਂ 1846 ਦੇ ਵਿੱਚ ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਸ ਜੰਗ ਹਿੰਦ ਪੰਜਾਬ 'ਚ ਉਸ ਅੰਗਰੇਜ਼ਾਂ ਦੇ ਹੱਥ ਠੋਕੇ ਬਣ ਕੇ ਪੰਜਾਬ ਦੀ ਆਜ਼ਾਦੀ ਦਾ ਜਿਹੜਾ ਉਹ ਨਾਸ ਮਾਰਿਆ ਸੀ, ਉਸ ਨੂੰ ਅੰਗਰੇਜ਼ੀ ਰਾਜ ਦਾ ਹਿੱਸਾ ਬਣਾਇਆ ਸੀ। ਔਰ ਇਹ ਉਹਨਾਂ ਟ੍ਰੇਟਰਸ ਦੀਆਂ ਹੱਡੀਆਂ ਨੂੰ ਇਹਨੇ ਕੋਛੜ ਨੇ ਪਹਿਲਾਂ ਆਰਟੀਕਲ ਲਿਖੇ, ਫਿਰ ਉਹ ਪਿੰਡ ਵਾਲੇ ਭੋਲੇ ਭਾਲੇ ਲੋਕ ਜੀ ਦੀ ਕਾਰ ਸੇਵਾ ਕਰੋ ਖੂਹ ਦੀ, ਫਿਰ ਹੋਇਆ ਜੀ ਹੁਣ ਗੁਰਦੁਆਰਾ ਇੱਥੇ ਬਣਾਓ। ਇਹ ਤਾਂ ਕੁਦਰਤੀ ਇੱਥੋਂ ਵੀ ਚੈਲੰਜ ਹੋ ਗਿਆ, ਉੱਥੋਂ ਦੇ ਇਤਿਹਾਸਕਾਰਾਂ ਨੇ ਵੀ ਕੁਝ ਸਿੱਖਾਂ ਨੇ ਚੈਲੰਜ ਕੀਤਾ ਹੈ ਕਿ ਵੀ ਇਹ ਤਾਂ ਉਹ ਟ੍ਰੇਟਰ ਨੇ ਜਿਨ੍ਹਾਂ ਨੇ ਪੰਜਾਬ ਰਾਜ ਨੂੰ ਜਿਹੜਾ ਉਹ ਗੁਲਾਮ ਬਣਾਇਆ, ਇਹ ਤਾਂ ਉਹਨਾਂ ਦੇ ਟਾਊਟ ਸਨ 1857 'ਚ ਕੀ ਹੋਇਆ, ਬਿਸਾਈਡਸ ਦਾ ਪੁਆਇੰਟ ਹੈ। ਸੋ ਮੈਂ ਸਮਝਦਾ ਵੀ ਇਸੇ ਤਰ੍ਹਾਂ ਇਹ ਪਾਕਿਸਤਾਨ ਵਿਚਲੇ ਜਿਹੜੇ ਗੁਰਦੁਆਰਾ ਨੇ ਉਹਨਾਂ ਦੇ ਹਵਾਲੇ ਨਾਲ ਵੀ ਕੋਈ ਨਾ ਕੋਈ ਸ਼ਰਾਰਤ ਕਰਦਾ ਰਹਿੰਦਾ, ਔਰ ਇਹਨੂੰ ਜਿਸ ਤਰੀਕੇ ਨਾਲ ਮੀਡੀਆ ਹਮੇਸ਼ਾ ਖਬਰਾਂ ਦੇ ਵਿੱਚ ਰੱਖਦਾ ਹੈ, ਹੁਣ ਇਹ ਨਵੀਂ ਸ਼ਰਾਰਤ ਕੀਤੀ ਹੈ। ਮੈਂ ਦੇਖੀ ਸੀ ਖਬਰ ਇਹਨਾਂ ਨੇ ਵੀ ਭੇਜੀ ਹੈ, ਬਹੁਤ ਚੰਗੀ ਗੱਲ ਹੈ ਜੀ ਕਿ ਜੀ ਉਹ ਜਿਹੜੀ FIR ਹੈ ਭਗਤ ਸਿੰਘ ਨੂੰ ਜਦੋਂ ਚੰਨਣ ਸਿੰਘ ਸਿਪਾਹੀ ਨੇ ਜਿਹਨੇ ਫੋਲੋ ਕੀਤਾ, ਉਹਨੇ ਕਿਹਾ ਜੀ ਕੱਦ 5 ਫੁੱਟ 6 ਇੰਚ ਸੀ, ਹੈਟ ਸੀ ਉੱਤੇ ਫਲਾਣਾ ਪਾਇਆ ਹੋਇਆ ਸੀ ਔਰ ਸ਼ਨਾਖਤ ਨਹੀਂ ਅਨਨੇਮਡ ਹੈ। ਤੁਸੀਂ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨ ਜਿਹੜੇ ਨੇ ਜਦੋਂ ਤੁਸੀਂ FIR ਲਿਖਦੇ ਹੋ ਜਾਂ ਦੂਜੇ ਉਹਦੇ ਚ ਅਣਪਛਾਤੇ ਬਣਾਉਂਦੇ ਹੋ, ਉਹਨੂੰ ਜਿਹਨੂੰ ਮਰਜ਼ੀ ਫੜ ਕੇ ਉਹਦੀ ਪਛਾਣ ਬਣਾ ਲੈਂਦੇ ਹੋ ਔਰ ਇੱਕ ਪਾਸੇ ਭਗਤ ਸਿੰਘ ਨੂੰ ਆਨਰ ਕਰਦੇ ਹੋ, ਤੁਹਾਡਾ ਸਾਰਾ ਪਾਰਟ ਕੇ ਜੀ ਚੈਲੰਜ ਆ ਕੇ ਕੀਤਾ ਇੱਕ ਮਾਈ ਨੇ ਉੱਥੋਂ ਬੰਗਾਲ ਤੋਂ ਕਿ ਜੀ ਪੰਜਾਬ ਦੀ ਜਵਾਨੀ ਨਪੁੰਸਕ ਹੋ ਗਈ ਹੈ ਕਿ ਉਹ ਲਾਜਪਤ ਰਾਏ ਦਾ ਜਿਹੜਾ ਉਹ ਬਦਲਾ ਨਹੀਂ ਲੈ ਸਕੇ। ਫਿਰ ਇੱਕ ਪਾਸੇ ਤੁਸੀਂ ਕ੍ਰੈਡਿਟ ਦਿੰਦੇ ਹੋ ਜੀ ਉਹਨੇ ਬਦਲਾ ਲਿਆ, ਔਰ ਇਹ ਜਿਹੜੀ ਗੱਲ ਹੈ ਇਹ ਤਾਂ ਉਦੋਂ ਸਬੂਤ ਸਾਹਮਣੇ ਆਏ। ਹਾਲਾਂਕਿ ਜਦੋਂ ਦਿੱਲੀ ਦੇ ਵਿੱਚ ਜਿਹੜੇ ਸਮੋਕ ਬੰਬ ਧੂਏ ਵਾਲੇ ਬੰਬ ਅਸੈਂਬਲੀ 'ਚ ਸੁੱਟੇ ਭਗਤ ਸਿੰਘ ਫੜਿਆ ਤਾਂ ਉਹਦੇ 'ਚ ਤਾਂ ਕੋਈ ਡੈਥ ਸੈਂਟੈਂਸ ਨਹੀਂ ਸੀ ਹੋਣੀ, ਲੇਕਿਨ ਜਦੋਂ ਉਸ ਕੇਸ 'ਚ ਫੜਿਆ ਗਿਆ ਤੇ ਸੈਂਡਰਸ ਦਾ ਜਿਹੜਾ ਕੇਸ ਸੀ ਉਹ ਸਾਹਮਣੇ ਆਇਆ ਔਰ ਉਹਦੇ 'ਚ ਜਿਹੜਾ ਉਹਦੇ ਥੱਲੇ ਹੀ ਉਹਨੂੰ ਮੌਤ ਦੀ ਸਜ਼ਾ ਹੋਈ। ਹਾਲਾਂਕਿ ਜਿਸ ਤਰੀਕੇ ਨਾਲ ਅੰਗਰੇਜ਼ਾਂ ਨੇ ਉਹਨਾਂ ਦੀਆਂ ਡੈਡ ਬਾਡੀਜ਼ ਨੂੰ ਜਾਂ ਫਾਂਸੀ ਨੂੰ, ਉਹ ਤਾਂ ਕੰਡੈਮਨੇਬਲ ਹੈ ਔਰ ਉਸ ਨੂੰ ਭਗਤ ਸਿੰਘ ਦੀ ਇੱਕ ਆਪਣੀ ਥਾਂ ਹੈ ਔਰ ਉਹਦਾ ਖਾਸ ਤੌਰ ਤੇ ਜਿਵੇਂ ਉਹਨੇ ਅਦਾਲਤਾਂ ਦੇ ਵਿੱਚ ਚੈਲੰਜ ਕੀਤਾ ਸਾਰੇ ਸਿਸਟਮ ਨੂੰ ਔਰ ਜਿਸ ਤਰੀਕੇ ਨਾਲ ਉਹਨੇ ਆਰਟੀਕੂਲੇਟ ਕੀਤੀ ਜਿਹੜੀ ਕਿ ਹਥਿਆਰਬੰਦ ਸੰਘਰਸ਼ ਦੀ ਗੱਲ ਹੈ ਉਹ ਰਿਮਾਰਕੇਬਲ ਹੈ। ਲੇਕਿਨ ਮੈਂ ਸਮਝਦਾ ਵੀ ਕੋਛੜ ਵਰਗਾ ਪਹਿਲਾਂ ਤੁਸੀਂ ਜਿਹੜਾ 1.5 ਲੱਖ ਮਾਰਿਆ ਇਹਨੂੰ ਕੋਈ ਪੁੱਛੇ ਵੀ ਤੁਸੀਂ ਮਾਫੀ ਮੰਗਵਾ ਲਈ ਹੈ ਇੰਡੀਅਨ ਰੂਲਰਸ ਤੋਂ, ਔਰ ਇਹ ਉਹੀ ਸ਼ਰਾਰਤ ਹੈ। ਠੀਕ ਕਿਹਾ ਕੁਲਦੀਪ ਸਿੰਘ ਹੋਰਾਂ ਨੇ ਕਿ ਇਹ ਇਸ ਕਿਸਮ ਦਾ ਜਦੋਂ ਇੰਗਲੈਂਡ ਦੀ ਰਾਣੀ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਸੀ, IK ਗੁਜਰਾਲ ਦੀ ਹਕੂਮਤ ਸੀ, ਪਹਿਲਾਂ ਤਾਂ ਕਹਿਣ ਜੀ ਦੁਰਗਿਆਣਾ ਮੰਦਿਰ ਵੀ ਆਏ, ਉਹਨਾਂ ਦੇ ਫੋਰਨ ਆਫਿਸ ਨੇ ਕਿਹਾ ਜੀ ਉਹਨੇ ਨਹੀਂ ਆਉਣਾ, ਦੁਰਗਿਆਣਾ ਮੰਦਿਰ ਕਿਹੜਾ ਹੈ, ਉਹਦਾ ਸਿਰਫ ਦਰਬਾਰ ਸਾਹਿਬ ਆਉਣ ਦਾ। ਜਿਉਂ ਹੀ ਇਹ ਹੋਇਆ ਫਿਰ ਇਹਨਾਂ ਨੇ ਕੁਲਦੀਪ ਨਈਅਰ ਤੇ ਦੂਜੇ ਜਿਹੜੇ ਇਸ ਕਿਸਮ ਦੇ ਘਾਹ ਦੇ ਸੱਪ ਨੇ ਇਹਨਾਂ ਨੇ ਵਾਵੇਲਾ ਸ਼ੁਰੂ ਕਰਤਾ ਕਿ ਜੀ ਜੇ ਆਉਣਾ ਉਹਨੇ ਤੇ ਜਲਿਆਂਵਾਲੇ ਬਾਗ ਲਈ ਮਾਫੀ ਮੰਗੇ ਜੀ। ਔਰ ਮਕਸਦ ਇਹਨਾਂ ਦਾ ਇਹ ਹੁੰਦਾ ਹੈ ਵੀ ਕਿਤੇ ਵੀ ਸਿੱਖਾਂ ਨੂੰ ਰਹਿਣ ਨਾ ਦਿਓ ਕਿ ਵੀ ਉਹ ਆਪਣੀ ਇੰਡੀਪੈਂਡੈਂਸ ਦੇ ਨਾਲ ਆਪਣੀ ਥਾਂ ਬਣਾ ਲੈਣ। ਹੁਣ ਇੰਗਲੈਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਬੋਲਬਾਲਾ ਹੋ ਰਿਹਾ ਹੈ, ਜਿਵੇਂ ਪਿਛਲੀਆਂ ਚੋਣਾਂ ਦੇ ਵਿੱਚ ਸਿੱਖਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਨਾਂ ਥੱਲੇ ਦੋਨੋਂ ਹੀ ਪਾਰਟੀਜ਼ ਲੇਬਰ ਔਰ ਕੰਜ਼ਰਵੇਟਿਵ 'ਚ ਆਪਣਾ ਸਪੋਰਟ ਬੇਸ ਬਣਾਇਆ ਹੈ। ਸਕਾਟਿਸ਼ ਨੈਸ਼ਨਲਿਸਟ ਪਾਰਟੀ ਤੇ ਐਨ ਬਲਾਕ ਜਿਹੜੀ ਹੈ ਉਹ ਆਜ਼ਾਦੀ ਦੇ ਨਾਂ ਥੱਲੇ ਹੈ ਔਰ ਇਸੇ ਤਰ੍ਹਾਂ
ਮਾਰਗਰੇਟ ਥੈਚਰ ਦਾ ਰੋਲ ਸਾਹਮਣੇ ਆਇਆ ਹੈ। ਔਰ ਹੁਣ ਵੀ ਕੱਲ ਅਸੀਂ ਜ਼ਿਕਰ ਕੀਤਾ ਸੀ ਪਰਸੋਂ ਕਿ 6 ਇੰਡੀਅਨ ਸੋਲਜਰ ਜਿਹੜੇ ਨੇ ਉਹ ਕਿਤੇ ਟਰੱਕ ਦੀ ਟੱਕਰ ਵੱਜੀ ਜ਼ਖਮੀ ਹੋਏ, ਤੇ ਮੈਂ ਕਿਹਾ ਉੱਥੇ ਕਰ ਕੀ ਰਹੇ ਸੀ ਇੰਡੀਅਨ ਸੋਲਜਰ ਕਿ ਵੀ ਇਹ ਕੋਈ ਨਵੀਂ ਸਾਜ਼ਿਸ਼, ਕੋਈ ਨਵੀਂ ਟ੍ਰੇਨਿੰਗ ਕਰ ਰਹੇ ਨੇ। ਇੰਗਲੈਂਡ ਵੀ ਥਰਡ ਰੇਟ ਪਾਵਰ ਬਣੀ ਹੋਈ ਹੈ, ਉਹਨੂੰ ਪੁੱਛਦਾ ਕੋਈ ਹੈ ਨਹੀਂ ਦੁਨੀਆ 'ਚ। ਹੁਣ ਜਿਹੜੀਆਂ ਵੱਡੀਆਂ ਪਾਵਰਸ ਨੇ, ਅਮਰੀਕਾ ਹੈ, ਚਾਈਨਾ ਹੈ, ਰਸ਼ੀਆ ਐਮਰਜ ਹੋ ਰਹੀ ਹੈ, ਤੇ ਥਰਡ ਰੇਟ ਪਾਵਰ ਜਿਹੜੀ ਹੈ, ਥਰਡ ਰੇਟ ਲੋਕਾਂ ਦੇ ਨਾਲ ਮਿਲ ਕੇ ਕੋਈ ਨਾ ਕੋਈ ਸਾਜ਼ਿਸ਼ੀ ਕੰਮ ਕਰ ਰਹੇ ਹੋਣੇ ਨੇ, ਜਿਹੜੀ ਗੱਲ ਸਾਹਮਣੇ ਆਈ ਹੈ। ਤੇ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ ਕਿ ਵੀ ਇਹ ਉਸ ਕਿਸਮ ਦਾ ਇੱਕ ਨਵਾਂ ਇਸ਼ੂ ਛੇੜ ਕੇ ਕਿ ਜੀ ਤੁਸੀਂ ਜਿਹੜਾ ਉਹਨਾਂ ਨੂੰ ਫਿਰ ਹੋਰ ਟਰੈਕ ਤੇ ਚਾੜ ਦਿਓ, ਉਧਰ ਹੋਰ ਪਾਸੇ ਲੱਗੇ ਹੋਏ ਨੇ। ਭਾਰਤ ਦੇ ਵਿੱਚ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰਤੇ, ਕੋਈ ਹੋਰ ਇਸ ਕਿਸਮ ਦੀ ਸ਼ਰਾਰਤ, ਕੋਈ ਸ਼ਿਵ ਸੈਨਾ ਨੇ, ਕੋਈ ਫੇਸਬੁੱਕ ਤੇ, ਕੋਈ ਇੱਧਰ ਉੱਧਰ ਉਸੇ ਕੰਮ ਤੇ ਸਾਡੇ ਲੱਗ ਜਾਂਦੇ ਨੇ। ਔਰ ਇੱਧਰ ਇਹਨਾਂ ਨੇ ਜਿਹੜਾ ਇਹ ਕੋਛੜ ਜਿਹੜਾ ਇਹਨੇ ਇੱਕ ਨਵੀਂ ਸ਼ਰਾਰਤ ਕਰ ਦਿੱਤੀ ਹੈ ਕਿ ਜੇ ਹੁਣ ਭਗਤ ਸਿੰਘ ਦੀ ਤੁਸੀਂ ਮਾਫੀ, ਪਹਿਲਾਂ ਤੁਸੀਂ ਜਿਹੜਾ ਤੁਹਾਡੇ ਨਾਲ ਅਸੀਂ ਅਕਾਊਂਟ ਸੈਟਲ ਕਰ ਲਈ, ਉਹ ਤਾਂ ਅਸੀਂ ਕਰ ਲਿਆ ਸੀ ਉਹਨਾਂ ਨੂੰ ਜਦੋਂ ਅਸੀਂ ਤੋੜ ਦਿੱਤਾ ਉੱਥੋਂ ਪੈਕ ਕਰਕੇ। ਹੁਣ ਅਸੀਂ ਪਹਿਲਾਂ ਤੁਹਾਡੇ ਨਾਲ ਅਕਾਊਂਟ ਸੈਟਲ ਕਰਨੇ, ਤੁਹਾਡੀ ਹਕੂਮਤ ਦੇ ਨਾਲ, ਫਿਰ ਦੇਖਾਂਗੇ ਵੀ ਅੱਗੋਂ ਕੀ ਕਰਨਾ। ਜੀ ਬਿਲਕੁਲ ਡਾਕਟਰ ਸਾਹਿਬ, ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।